ਜਿਹੜਾ ਇਹ ਹਿੱਸਾ ਹੈ ਪ੍ਰੋਗਰਾਮ ਦਾ, ਇਹਦੇ 'ਚ ਬੜੀ ਖਾਸ ਚੀਜ਼ ਅਸੀਂ ਜਿਹੜਾ ਹੈ ਨਾ ਸੁਣਨ ਜਾ ਰਹੇ ਹਾਂ। ਅਨਵਰ ਮਸੂਦ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਇਹਦੇ ਵਿੱਚ ਜਿਹੜਾ ਹੈ ਉਹ ਮਤਲਬ ਤੁਸੀਂ ਵੀ ਸੁਣੀ ਹੋਏਗੀ, ਅਸੀਂ ਵੀ ਸੁਣੀ ਹੈ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਤੁਹਾਡੇ ਤੱਕ ਪਹੁੰਚਾਈਏ। ਲੇਕਿਨ ਉਹ ਨਜ਼ਮ ਸੱਚਾ ਵਾਕਿਆ ਹੈ ਔਰ ਉਸ ਸੱਚੇ ਇਸ ਨਜ਼ਮ ਦੇ ਲਿਖਣ ਵਿੱਚ ਅਨਵਰ ਮਸੂਦ ਸਾਹਿਬ ਆਪੂ ਦੱਸਦੇ ਨੇ ਕਿ ਉਹਨਾਂ ਨੂੰ ਤਕਰੀਬਨ 10 ਸਾਲ ਲੱਗ ਗਏ ਔਰ ਉਹ ਨਜ਼ਮ ਮਾਂ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਹਿੱਸੇ ਤੁਹਾਨੂੰ ਸੁਣਾਵਾਂਗੇ ਤੇ ਕੁਝ ਗੱਲਾਂ ਕਰਕੇ ਇਨਸ਼ਾਅੱਲਾ ਉਹ ਵੀ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨੇ ਆ। ਵੇਖੋ ਹਰ ਬੰਦੇ ਦੀ ਕੋਈ ਚੀਜ਼ ਪਿਆਰੀ ਹੁੰਦੀ ਤੇ ਜ਼ਾਹਿਰ ਹੈ ਸ਼ਾਇਰੀ ਵੀ ਤੁਹਾਡਾ ਅਸੀਂ ਸਮਝੀਏ ਜਿਸ ਤਰ੍ਹਾਂ ਕਿ ਜੀ ਸ਼ਾਇਰੀ ਵੀ ਤੁਹਾਡਾ ਬੱਚਾ ਹੀ ਹੈ ਨਾ, ਤੁਹਾਡੀ ਆਪਣੀ ਹੋਵੇ ਤੇ ਉਹ ਮੈਨੂੰ ਅੱਜ ਤੁਸੀਂ ਨਜ਼ਮ ਜਾਂ ਉਹ ਕੋਈ ਸ਼ਾਇਰੀ ਦੀ ਐਸੀ ਕੋਈ ਚੀਜ਼ ਸੁਣਾ ਦਿਓ ਜਿਹੜੀ ਤੁਹਾਨੂੰ ਲੱਗਿਆ ਹੋਵੇ ਕਿ ਜੀ ਇਹ ਜਿਹੜੀ ਹੈ ਨਾ ਇਹ ਮੈਂ ਜ਼ਿੰਦਗੀ 'ਚ ਕੋਈ ਬਹੁਤ ਹੀ ਵਧੀਆ ਚੀਜ਼ ਕਹਿ ਦਿੱਤੀ ਜਾਂ ਜਿਹਦੇ ਉੱਤੇ ਤੁਹਾਨੂੰ ਲੋਕਾਂ ਕਿਹਾ ਹੋਵੇ ਕਿ ਜੀ ਇਹ ਤੇ ਤੁਸੀਂ ਕਮਾਲ ਹੀ ਕਰ ਦਿੱਤਾ। ਦੇਖੋ ਜੀ, ਇਹ ਤੁਸੀਂ ਸਵਾਲ ਐਸਾ ਕੀਤਾ ਕਿ ਕਿਸੇ ਨੂੰ ਪੁੱਛਿਆ ਜਾਏ ਕਿ ਉਹਦਾ ਔਲਾਦ ਵਿੱਚੋਂ ਉਹਨੂੰ ਕਿਹੜੀ ਚੀਜ਼ ਦੱਸਾਂ ਤੇ ਕੋਈ ਨਾ ਕੋਈ ਜ਼ਿਆਦਾ ਪਿਆਰਾ ਹੁੰਦਾ ਵੈਸੇ ਮੈਂ ਜਿੰਨੇ ਵੀ ਸ਼ੇਰ ਕਹੇ ਨੇ ਅੱਲਾ ਦਾ ਫਜ਼ਲ ਹੈ, ਬਿਲਕੁਲ ਉਹ ਮੈਂ ਮਿਹਨਤ ਨਾਲ ਦਿਲ ਨਾਲ ਕਹਿ। ਇੱਕ ਗੱਲ ਬੁਨਿਆਦੀ ਯਾਦ ਰੱਖੋ ਜੀ, ਲੈਸਾ ਲਿਲ ਇਨਸਾਨ ਇਲਾ ਮਾ ਸਾਹ। ਬੇਸ਼ੱਕ ਬੰਦੇ ਨੂੰ ਉਹਨਾਂ ਕੁਝ ਹੀ ਮਿਲਦਾ ਜਿੰਨੀ ਉਹ ਮਿਹਨਤ ਕਰਦਾ ਹੈ। ਬਿਲਕੁਲ। ਤੇ ਮੈਂ ਆਪਣੀ ਹਰ ਨਜ਼ਮ ਤੇ ਮਿਹਨਤ ਮੈਂ ਜਿਸ ਵੇਲੇ ਇਹ ਨਜ਼ਮਾਂ ਕਹਿੰਦਾ ਸਾਂ ਮੈਂ ਘਰ ਵਿੱਚ ਬਹਿ ਕੇ ਨਹੀਂ ਸਾਂ ਕਹਿੰਦਾ, ਬਾਹਰ ਨਿਕਲ ਜਾਂਦਾ ਸਾਂ ਤੇ ਮੈਂ ਦਰਖਤਾਂ ਨੂੰ ਸੁਣਾਉਂਦਾ ਸਾਂ, ਮੈਂ ਹਵਾਵਾਂ ਨੂੰ ਸੁਣਾਉਂਦਾ ਸਾਂ, ਮੈਂ ਪਰਿੰਦਿਆਂ ਨੂੰ ਸੁਣਾਉਂਦਾ ਸਾਂ। ਹਾਂਜੀ, ਕੀ ਬਾਤ। ਤੇ ਕਦੀ ਕਦੀ ਸਾਰਾ ਦਿਨ ਗੁਜ਼ਰ ਜਾਣਾ ਤੇ ਇੱਕ ਦੋ ਸ਼ੇਰ ਹੋਣੇ ਤੋਂ ਬਰਲੇ ਮਿਹਨਤ ਤੋਂ ਬਗੈਰ ਕੁਝ ਨਹੀਂ ਹੁੰਦਾ। ਅੱਲਾ ਮਿਹਨਤ ਦੀ ਤੌਫੀਕ ਦੇ ਸੁਣਨ ਵਾਲਿਆਂ ਨੂੰ ਤੇ ਮੈਨੂੰ ਸਾਰੀ ਚੀਜ਼ਾਂ ਮਸਲ ਇੱਕ ਨਜ਼ਮ ਛੋਟੀ ਜਿਹੀ ਤੁਹਾਨੂੰ ਪਛਾਣ ਜ਼ਰੂਰ ਨੱਕ 'ਚ ਮੱਥੇ ਉੱਤੇ ਹੁੰਦਾ, ਕਿਆ ਬਾਤ। ਕੰਨ ਜੇ ਧੌਣ ਦੇ ਪਿੱਛੇ ਹੁੰਦੇ ਹੋ ਸਕਦਾ ਭਾਈ ਉਹ ਤਾਂ ਹਰ ਚੀਜ਼ पे ਕਾਦਰ ਹੈ, ਹਰ ਚੀਜ਼ पे ਕਾਦਰ ਹੈ। ਬਿਲਕੁਲ ਉਹਨੇ ਤੇ ਇੱਕ ਕੌਮ ਨੂੰ ਬੰਦਰ ਬਣਾ ਦਿੱਤਾ ਸੀ। ਬਿਲਕੁਲ ਨੱਕ 'ਚ ਮੱਥੇ ਉੱਤੇ ਹੁੰਦਾ ਕੰਨ, ਇਹ तौहीद है जी, अल्लाह ताला की कुदरत का बयान है। बिल्कुल। नक जे मथे उत्ते हुंदा, कान जे धौण जे पिछे हुंदे, अखां हुंदियां मोढे उत्ते, वक्खी विच इक पूछल हुंदी, नहुं जे गिटियां उत्ते हुंदे, गोडे दी थां पसली हुंदी, पसली दी थां गोडा हुंदा, ਬੰਦਾ ਕਿੱਡਾ ਕੁਝ ਹੁੰਦਾ, ਐਡਾ ਘੁੱਗਮਣਕਾ ਹੁੰਦਾ, ਬਿੱਜੂ ਵੀ ਜੇ ਵੇਂਦਾ ਉਹਨੂੰ ਡਾਢਾ ਹੱਕਾ ਬੱਕਾ ਹੁੰਦਾ। ਤੇ ਸਦਕੇ ਜਾਈਏ ਸੋਹਣੇ ਰੱਬ ਦੇ ਜਿਸ ਨੇ ਖਾਸ ਕਰਮ ਫਰਮਾਇਆ, ਮਿੱਟੀ ਦੇ ਇਸ ਬਾਵੇ ਤਾਈਂ ਕਿੱਡਾ ਸੂਰਤਮੰਦ ਬਣਾ ਲਕਦ। ਔਰ ਇਹ ਜਿਹੜੀ ਨਜ਼ਮ ਹੈ ਇਹ ਆਇਆ ਹੈ ਮੁਬਾਰਕਾ ਦੀ ਇੱਕ ਤਸ਼ਰੀਹ ਹੈ, ਲਕਦ ਖਲਕਨਲ ਇਨਸਾਨ ਫੀ ਆਹਸਨ ਤਕਵੀਮ, ਕਿ ਅੱਲਾਹ ਤਾਲਾ ਨੇ ਇਨਸਾਨ ਨੂੰ ਕਿੰਨਾ ਖੂਬਸੂਰਤ ਬਣਾਇਆ। ਤੋ ਇਹ ਨਜ਼ਮ ਵੀ ਪਸੰਦ ਹੈ। ਹੋਰ ਕੋਈ ਤੁਹਾਡੀ ਫਰਮਾਇਸ਼ ਹੋਵੇ ਤੇ ਜਿਵੇਂ ਫਰਮਾਓਗੇ ਫਰਮ ਜਾਵਾਂਗਾ। ਅੱਜ ਅਸੀਂ ਬੜੇ ਖੁਸ਼ਕਿਸਮਤ ਹਾਂ ਔਰ ਅਸੀਂ ਜਿਹੜਾ ਇਹਨਾਂ ਨਾਲ ਮੌਜੂਦ ਹੋ ਕੇ ਤੁਹਾਡੇ ਤੱਕ ਇਹਨਾਂ ਦੀਆਂ ਗੱਲਾਂ ਬਾਤਾਂ ਪਹੁੰਚਾ ਰਹੇ ਹਾਂ। ਅੱਛਾ ਸਰ, ਤੇ ਤੁਸੀਂ ਕੋਈ ਜਵਾਨਾਂ ਵਾਸਤੇ ਸ਼ਾਇਰੀ ਕੀਤੀ? ਮੈਂ ਜ਼ਰਾ ਇਸ਼ਕੇ ਜਿਹੜਾ ਮਜਾਜ਼ੀ ਹੈ ਉਹਦੀ ਗੱਲ ਕਰ ਰਿਹਾ, ਇਸ਼ਕੇ ਹਕੀਕੀ ਨਹੀਂ, ਇਸ਼ਕੇ ਮਜਾਜ਼ੀ ਦੀ ਕੋਈ ਸ਼ਾਇਰੀ? हाँ जी, करते ही रहे कुछ ना कुछ करते रहे। कुछ सुना दे सानू। क्यों किसी और को दुख दर्द सुनाऊं अपने। क्या बात। तुसां दुख दर्द दा पुछया ते मैं ओदा जवाब दे। ठीक है। क्यों किसी और को दुख दर्द सुनाऊं, अपनी आँखों से भी मैं जख्म छुपाऊं अपने। मैं तो कायम हूँ तेरे गम की बदौलत, वरना यूं बिखर जाऊं कि खुद हाथ ना आऊं अपने। क्या बात। यूं बिखर जाऊं कि खुद हाथ ना आऊं,
शेर लोगों के बहुत याद हैं औरों के लिए, तू मिले तो मैं तुझे शेर सुनाऊं अपने। अपने शेर लोगों के बहुत याद हैं औरों के लिए, तू मिले तो मैं तुझे शेर। और शेर सुनो और शायद सा सोचता हूँ कि बुझा दूं मैं ये कमरे का दिया, क्या बात, अपने साए को भी क्यों साथ जगाऊं अपने। क्या बात, सोचता हूँ कि बुझा दूं मैं ये कमरे का दिया, अपने साए को भी क्यों साथ जगाऊं अपने। उसकी तलवार ने वो चाल चली है अब के, पाँव कटते हैं अगर हाथ बचाऊं अपने। तो बहरहाल तो और ਤੁਹਾਡੇ ਵੱਲੋਂ ਕੋਈ ਫਰਮਾਇਸ਼? ਮੈਂ ਜੀ ਬਿਲਕੁਲ ਫਰਮਾਇਸ਼ ਤੇ ਕਰਾਂਗੇ, ਚਾਹਾਂਗਾ ਕਿ ਕੋਈ, ਤੁਸੀਂ ਤਾਂ ਪੂਰੀ ਦੁਨੀਆ ਵੇਖੀ, ਹਾਂਜੀ ਪੂਰੀ ਦੁਨੀਆ ਵੇਖੀ ਤੁਸੀਂ, ਹਾਂਜੀ ਪੂਰੀ ਦੁਨੀਆ ਘੂਮ ਕੇ ਵੇਖ ਲਿਆ, ਔਰ ਜਾਂਦੇ ਵੀ ਸੋ ਲੋਕ ਵੀ ਮਿਲਦੇ ਹੋਣਗੇ ਉੱਥੇ, ਤੇ ਆਪਣੇ ਪਾਕਿਸਤਾਨੀ ਵੀ ਮਿਲਦੇ ਹੋਣਗੇ, ਤੇ ਗੋਰੇ ਗੋਰੀਆਂ ਵੀ ਮਿਲਦੇ ਹੋਣਗੇ, ਜ਼ਾਰੀ ਗੱਲ ਹੈ ਜੀ, ਗੋਰੇ ਗੋਰੀ ਵੀ ਮਿਲਦੇ ਹੋਣਗੇ ਉੱਥੇ। ਉਹ ਜਿਸ ਵੇਲੇ ਮੈਨੂੰ ਪੰਜਾਬੀ ਜਾਂ ਉਰਦੂ ਵਾਲੇ ਦਾਦ ਦਿੰਦੇ ਸਨ ਤੇ ਗੋਰੇ ਹੈਰਾਨ ਹੋ ਕੇ ਵੇਖਦੇ ਸਨ ਕਿ ਕੀ ਪੜਦਾ ਹੈ ਜੀ ਉਹਨਾਂ ਨੂੰ। ਉਹ ਫਿਰ ਆਪਸ ਵਿੱਚ ਦੂਜਿਆਂ ਕੋਲ ਪੁੱਛਦੇ ਸਨ ਇਹਦਾ ਕੀ ਮੈਨ ਹੈ, ਇਹ ਨਹੀਂ ਕੀ ਕਿਹਾ, ਤੇ ਫਿਰ ਲੋਕ ਦੱਸਦੇ ਸਨ ਉਹਨਾਂ ਨੂੰ ਤੇ ਉਹ ਫਿਰ ਇੰਜੋਏ ਕਰਦੇ ਸਨ। तो बहरहाल ये अल्लाह की तरफ से दी हुई मकबूलियत है। इसमें कोई ਤੇ ਕੋਈ ਇਹ ਜਿਹਾ ਕੋਈ ਵਾਕਿਆ ਹੋਇਆ ਹੋਵੇ ਤੁਹਾਡੀ, ਕੋਈ ਆਪਣੀ, ਜਿਸ ਤਰ੍ਹਾਂ ਤੁਸੀਂ ਘੂਮ ਫਿਰ ਰਹੇ ਹੋ ਤੇ ਕੋਈ ਇਹ ਜੀ ਤੁਹਾਡੇ ਨਾਲ ਕੋਈ ਮਾਮਲਾ ਪੇਸ਼ ਆ ਜਾਵੇ ਕਿ ਤੁਸੀਂ ਜਿਹੜਾ ਹੈ ਉਹ ਤੁਹਾਡੇ ਵਾਸਤੇ ਇੱਕ ਯਾਦਗਾਰ ਬਣ ਗਿਆ ਹੋਵੇ। ਨਹੀਂ, ਉਹ ਮੈਂ ਤੁਹਾਨੂੰ ਦੱਸਾਂ ਜੀ, ਮੈਂ ਖਾਨਾ ਕਾਬਾ ਦਾ ਤਵਾਫ ਕਰ ਰਿਹਾ ਸੀ, ਮਾਸ਼ਾਅੱਲਾ, ਉਮਰਾ ਕਰਨ ਗਿਆ, ਤੇ ਉੱਥੇ ਇੱਕ ਲੜਕਾ, ਉਹਨੇ ਵੀ ਇਹਰਾਮ ਬੰਨਿਆ ਸੀ, ਮੈਂ ਵੀ ਇਹਰਾਮ ਪਾਇਆ ਸੀ, ਉਹ ਮੇਰੇ ਵੱਲੋਂ ਵੇਖਦਾ ਜਾਏ ਤੇ ਮੈਂ ਸੋਚਿਆ ਇੱਥੇ ਬੈਤੁੱਲਾ ਵਿੱਚ ਕਿਸੇ ਨੂੰ ਕੀ ਫੁਰਸਤ ਹੈ ਕਿ ਕਿਸੇ ਵੱਲੋਂ ਵੇਖੇ, ਉਹ ਵੇਖੀ ਜਾ ਰਿਹਾ ਹੈ। ਉਹ ਹੌਲੀ ਹੌਲੀ ਉਹ ਮੇਰੇ ਕੋਲ ਆ ਗਿਆ। ਉਹ ਜਿਸ ਵੇਲੇ ਮੇਰੇ ਕੋਲ ਆ ਗਿਆ ਤੇ ਮੈਂ ਹੈਰਾਨ, ਤੇ ਮੈਨੂੰ ਆ ਕੇ ਉਹਨੇ ਪਹਿਲੀ ਗੱਲ, ਹਾਂਜੀ ਜਿਹੜਾ ਜਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਪੰਜਾਬੀ ਵਿੱਚ ਹੈ, ਉਹਨੇ ਗੱਲ ਪੰਜਾਬੀ 'ਚ ਕੀਤੀ। ਕਹਿੰਦਾ ਤੁਸੀਂ ਵੀ ਇੱਥੇ ਹੀ ਹੋ, ਆ ਗਏ ਤੁਸੀਂ ਵੀ ਇੱਥੇ ਹੀ ਹੋ। ਤੇ ਮੈਂ ਉਹਨੂੰ ਆਖਿਆ ਸਾਨੂੰ ਵੀ ਇਜ਼ਨ ਮਿਲ ਗਿਆ, ਹਾਜ਼ਰ ਹੋ ਗਏ। ਉਹ ਆਂਦਾ ਕਸਮੇ ਮੈਨੂੰ ਨਹੀਂ ਸੀ ਪਤਾ ਤੁਸੀਂ ਇੱਥੇ ਹੋ, ਮੈਂ ਹੁਣੇ ਹੀ ਤੁਹਾਡੇ ਨਾਂ ਦਾ ਉਮਰਾ ਕੀਤਾ। ਅੱਛਾ, ਅੰਦਾਜ਼ਾ ਕਰੋ ਕਿਆ ਮੈਂ ਇਸ ਗੱਲ ਨੂੰ ਭੁੱਲ ਸਕਾਂ। ਕਿਆ ਬਾਤ, ਬੜੀ ਯਾਨੀ ਅਨਫਰਾਮੋਸ਼ੇਬਲ ਮੇਰੀ ਵੋਕੈਬਲਰੀ 'ਚ ਅਨਫਰਾਮੋਸ਼ ਗੱਲ ਹੈ। ਔਰ ਤੁਸੀਂ ਅੰਦਾਜ਼ਾ ਕਰੋ ਮੈਂ ਸਿਡਨੀ ਬੈਠਾ ਆ, ਠੀਕ, ਹਾਂਜੀ, ਉੱਥੇ ਉਹ ਆਪਣਾ ਆਸਟ੍ਰੇਲੀਆ ਜੀ, ਸਿਡਨੀ ਬੈਠਾ ਆ, ਤੇ ਉੱਥੇ ਦੁਪਹਿਰ ਦਾ ਵਕਤ ਸੀ ਔਰ ਅਸੀਂ ਲੇਟੇ ਸਾਂ। ਤੇ ਕਿੱਥੇ ਸਿਡਨੀ, ਕਿੱਥੇ ਪਾਕਿਸਤਾਨ। ਮੇਰੀ ਬੀਵੀ ਉਦੋਂ ਹਯਾਤ ਸਨ ਜੀ, ਉਹ ਜ਼ਿੰਦਾ ਸਨ, ਹਾਂਜੀ। ਉੱਥੇ ਲੇਟੇ 4-5 ਬੰਦੇ, ਤੇ ਆਵਾਜ਼ ਆਈ ਅਨਵਰ ਸਾਹਿਬ। ਅੱਛਾ ਅੱਛਾ ਅੱਛਾ, ਜੇ ਸਿਰਫ ਮੈਂ ਸੁਣੀ ਹੁੰਦੀ ਸ਼ਾਇਦ ਤੇ ਇਹ ਇੱਕ ਇਲਤਬਾਸ ਵੀ ਹੋ ਸਕਦਾ ਸੀ ਕਿ ਮੈਂ ਸੁਣੀਏ, ਵਹਿਮ ਵੀ ਹੋ ਸਕਦਾ ਸੀ। ਲੇਕਿਨ ਜਿੰਨੇ ਵੀ ਉੱਥੇ ਬੰਦੇ ਬੈਠੇ ਉਹਨਾਂ ਸਾਰਿਆਂ ਆਵਾਜ਼ ਸੁਣੀ, ਕਿੱਥੇ ਪਾਕਿਸਤਾਨ ਤੇ ਕਿੱਥੇ ਸਿਡਨੀ, ਔਰ ਉਸ ਆਵਾਜ਼ ਨੂੰ ਸਾਰਿਆਂ ਸੁਣਿਆ। ਔਰ ਇਦੋਂ ਜ਼ਿਆਦਾ ਹੈਰਤਨਾਕ ਕੀ ਗੱਲ ਹੋ ਸਕਦੀ। ਉਹ ਮੇਰੀ ਉਹ ਬੀਵੀ, ਉਹਨੂੰ ਕੁਰਾਨ ਮਜੀਦ ਨਾਲ ਬੜੀ ਮੁਹੱਬਤ ਸੀ, ਉਹ ਵੀ ਪ੍ਰੋਫੈਸਰ ਸੀ ਔਰ ਫਾਰਸੀ ਦੀ ਪ੍ਰੋਫੈਸਰ ਹੈ ਜੀ। ਔਰ ਉਹਦੀ ਵਫਾਤ ਤੇ ਮੈਂ ਜਿਹੜਾ ਸ਼ੇਰ ਕਿਹਾ, ਹੁਣ ਕਬਰਿਸਤਾਨ ਭਰੇ ਨੇ ਉਸ ਸ਼ੇਰ ਨਾਲ, ਹਾਂਜੀ, ਕਿ ਖਾਕ
ढूंढते हैं सोना लोग, सोना ਤੁਹਾਨੂੰ लोग। ਵੀ ਆਉਂਦਾ जी जी खाक में ढूंढते ढूंढते हैं हैं सोना। सोना लोग, हमने सोना सपुर्द सपुर्द खाक किया। हाय।